ਵੈਦਰ ਦੀ ਜੇ ਕੁਛ ਗੱਲ ਕਰਦੇ ਜਾਈਏ, ਕਿਉਂਕਿ 2 ਦਿਨ ਲਗਾਤਾਰ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ। ਹੁਣ ਕਾਫੀ ਸਾਫ਼ ਹੁੰਦਾ ਜਾ ਰਿਹਾ ਆ ਵੈਦਰ। I-5 ਨਾਰਦਰਨ ਕੈਲੀਫੋਰਨੀਆ ਦੇ ਵਿੱਚ ਚੇਨ ਰਿਕੁਆਇਰਡ ਸੀਗੀਆਂ, ਤੇ ਉਹ ਹੁਣ ਰੈਡਿੰਗ ਤੇ ਸ਼ਾਸ਼ਤਾ ਦੇ ਲਾਗੇ, ਤੇ ਹੁਣ ਉਹ ਰਸਤਾ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਹੈਗਾ ਆ, ਕਿਉਂਕਿ ਕੰਡੀਸ਼ਨ ਕਹਿੰਦੇ ਭਈ ਬਹੁਤ ਬੈਡ ਉੱਥੇ ਹੋਈਆਂ ਸੀਗੀਆਂ ਸਨੋ ਪੈਣ ਕਰਕੇ। ਤੇ ਇਸੇ ਤਰ੍ਹਾਂ ਇੱਕ ਹੋਰ ਹਾਈਵੇ ਜਿਹੜਾ ਆ I-50, ਉਹ ਵੀ ਕੁਛ ਜਗ੍ਹਾ ਦੇ ਉੱਤੇ ਬੰਦ ਕੀਤਾ ਗਿਆ ਸੀ। ਉਸ ਨੂੰ ਵੀ ਜਿਹੜਾ ਆ ਇਹ ਖਬਰ ਆ ਰਹੀ ਆ CHP ਵੱਲੋਂ ਖੋਲ ਦਿੱਤਾ ਗਿਆ ਹੈਗਾ। ਪਰ ਮੀਂਹ ਇੰਨਾ ਜ਼ਿਆਦਾ ਪਿਆ ਆ ਜਿਹਦੇ ਨਾਲ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈਗਾ। ਵੈਂਚਰਾ ਕਾਉਂਟੀ ਪਬਲਿਕ ਵਰਕਸ ਜਿਹੜੀ ਏਜੰਸੀ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਮੈਪ ਵੀ ਜਾਰੀ ਕੀਤਾ ਵੀ ਕਿੰਨਾ ਕੁ ਮੀਂਹ ਜਿਹੜਾ ਇਸ 2 ਦਿਨਾਂ ਦੇ ਵਿੱਚ ਪਿਆ ਆ। ਇੱਕ ਅੱਧੇ ਇੰਚ ਤੋਂ ਲੈ ਕੇ 2 ਇੰਚ ਤੱਕ ਜਿਹੜਾ ਕਈ ਏਰੀਏਜ਼ ਆ ਉਹਨਾਂ ਦੇ ਵਿੱਚ ਮੀਂਹ ਕੈਲੀਫੋਰਨੀਆ ਦੇ ਵਿੱਚ ਪਿਆ ਹੈਗਾ, ਤੇ ਸਨੋ ਜਿਹੜੀ ਆ 3-3 ਫੁੱਟ ਤੱਕ ਸਿਆਰਾ ਨਵਾਡਾ ਵਾਲੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਪਈ ਹੈਗੀ। ਜੀ ਬਿਲਕੁਲ। 13ਵੀਂ ਜਿਹੜੀ ਐਟਮੋਸਫੇਰਿਕ ਰਿਵਰ ਆ ਉਹ ਇਸ ਸੀਜ਼ਨ ਦੀ ਕੈਲੀਫੋਰਨੀਆ ਨੂੰ ਹਿੱਟ ਕੀਤੀ ਆ, ਤੇ ਪਾਣੀ ਦੀ ਜਿਹੜਾ ਇਸ ਟਾਈਮ ਲੈਵਲਸ ਆ ਉਹ ਲਗਾਤਾਰ ਸਾਰੀਆਂ ਲੇਕਸ ਦੇ ਵਿੱਚ ਵੱਧ ਰਿਹਾ। ਲੇਕ ਸ਼ਾਸ਼ਤਾ ਜਿਹੜੀ ਵਨ ਆਫ ਦਾ ਬਿਗੇਸਟ ਲੇਕਸ ਆ, ਉਹ 118 ਫੁੱਟ ਚੜ੍ਹ ਚੁੱਕੀ ਆ, ਤੇ 30 ਫੁੱਟ ਦਾ ਹੀ ਜਿਹੜਾ ਉਸ ਦੇ ਵਿੱਚ ਕਪੈਸਿਟੀ ਹੋਰ ਰਹਿ ਗਈ ਆ। ਅਜੇ ਬਰਫ਼ ਪਿਘਲਣੀ ਜਿਹੜੀ ਆ ਹਰਜੋਤ ਸਿੰਘ ਜੀ ਸ਼ੁਰੂ ਹੋਣੀ ਆ। ਪਿਛਲੇ ਹਫਤੇ ਦੇ ਮੁਕਾਬਲੇ ਸ਼ਾਸ਼ਤਾ ਲੇਕ ਦੇ ਵਿੱਚ 9 ਫੁੱਟ ਪਾਣੀ ਜਿਹੜਾ ਆ ਉਹ ਹੋਰ ਉੱਤੇ ਨੂੰ ਜਿਹੜਾ ਉਹ ਆ ਚੁੱਕਾ ਆ। ਸੋ 82% ਕਪੈਸਿਟੀ ਦੇ ਉੱਤੇ ਜਿਹੜੀ ਉਹ ਲੇਕ ਪਹੁੰਚ ਚੁੱਕੀ ਆ। ਹੋ ਸਕਦਾ ਆ ਇਸ ਦੇ ਵਿੱਚੋਂ ਵੀ ਜਿਹੜਾ ਉਹ ਪਾਣੀ ਛੱਡਣਾ ਪਵੇ। ਕੈਲੀਫੋਰਨੀਆ ਦੀਆਂ ਜਿਹੜੀਆਂ ਪਾਣੀ ਭੰਡਾਰ ਵਾਲੀਆਂ ਜਿਹੜੀਆਂ ਇਹ ਲੇਕਸ ਨੇ, ਝੀਲਾਂ ਨੇ, ਉਹ ਕਾਫੀ ਹੱਦ ਤੱਕ ਭਰ ਚੁੱਕੀਆਂ, ਜੋ ਕਿ ਆਉਣ ਵਾਲੇ ਸੀਜ਼ਨ ਦੇ ਲਈ ਚੰਗੇ ਸੰਕੇਤ ਹੋ ਸਕਦੇ ਆ। ਪਰ ਅਜੇ ਵੀ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ ਵੀ ਪਾਣੀ ਦੀ ਤੇ ਮੀਂਹ ਦੀ ਜਿਹੜੀ ਆ ਉਹ ਘਾਟ ਨਹੀਂ ਆ, ਤੇ ਦੇਖੋ ਅੱਗੇ ਹੋਰ ਕਿੰਨੇ ਹੋਰ ਸਟਾਰਮਸ ਆਉਂਦੇ ਆ। 3 ਲੇਨਸ ਵੈਸਟ ਬਾਉਂਡ ਹਾਈਵੇ 50 ਜੋ ਕਿ ਹੌਵੇ ਐਵਨਿਊ ਸੈਕਰਾਮੈਂਟੋ ਦੇ ਵਿੱਚ ਹੈਗਾ ਆ। ਇਹ ਕੈਲਟਰਨ ਡਿਸਟ੍ਰਿਕਟ 3 ਦੇ ਮੁਤਾਬਕ ਉੱਥੇ ਇੱਕ ਬਿਗ ਰੇਕ ਓਵਰਟਰਨ ਹੋ ਗਿਆ, ਜਿਹਦੇ ਕਰਕੇ 3 ਲੇਨਸ ਨੂੰ ਕਲੋਜ਼ ਕਰਨਾ ਪਿਆ। ਹਜੇ ਤੱਕ ਵੀ ਇਹ ਦੁਪਹਿਰੇ ਹੋਇਆ ਸੀ, ਦੁਪਹਿਰ ਤੋਂ ਥੋੜਾ ਜਿਹਾ ਸਮਾਂ ਪਹਿਲਾਂ 11:15 ਤੇ ਹਜੇ ਤੱਕ ਵੀ ਇਹ ਜਿਹੜਾ ਹਾਈਵੇ ਆ ਪੂਰੀ ਤਰ੍ਹਾਂ ਖੁੱਲਿਆ ਨਹੀਂ ਹੈਗਾ। ਵੈਦਰ ਦੀ ਜੇ ਕੁਛ ਗੱਲ ਕਰਦੇ ਜਾਈਏ, ਕਿਉਂਕਿ 2 ਦਿਨ ਲਗਾਤਾਰ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ। ਹੁਣ ਕਾਫੀ ਸਾਫ਼ ਹੁੰਦਾ ਜਾ ਰਿਹਾ ਆ ਵੈਦਰ। I-5 ਨਾਰਦਰਨ ਕੈਲੀਫੋਰਨੀਆ ਦੇ ਵਿੱਚ ਚੇਨ ਰਿਕੁਆਇਰਡ ਸੀਗੀਆਂ, ਤੇ ਉਹ ਹੁਣ ਰੈਡਿੰਗ ਤੇ ਸ਼ਾਸ਼ਤਾ ਦੇ ਲਾਗੇ, ਤੇ ਹੁਣ ਉਹ ਰਸਤਾ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਹੈਗਾ ਆ, ਕਿਉਂਕਿ ਕੰਡੀਸ਼ਨ ਕਹਿੰਦੇ ਭਈ ਬਹੁਤ ਬੈਡ ਉੱਥੇ ਹੋਈਆਂ ਸੀਗੀਆਂ ਸਨੋ ਪੈਣ ਕਰਕੇ। ਤੇ ਇਸੇ ਤਰ੍ਹਾਂ ਇੱਕ ਹੋਰ ਹਾਈਵੇ ਜਿਹੜਾ ਆ I-50, ਉਹ ਵੀ ਕੁਛ ਜਗ੍ਹਾ ਦੇ ਉੱਤੇ ਬੰਦ ਕੀਤਾ ਗਿਆ ਸੀ। ਉਸ ਨੂੰ ਵੀ ਜਿਹੜਾ ਆ ਇਹ ਖਬਰ ਆ ਰਹੀ ਆ CHP ਵੱਲੋਂ ਖੋਲ ਦਿੱਤਾ ਗਿਆ ਹੈਗਾ। ਪਰ ਮੀਂਹ ਇੰਨਾ ਜ਼ਿਆਦਾ ਪਿਆ ਆ ਜਿਹਦੇ ਨਾਲ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈਗਾ। ਵੈਂਚਰਾ ਕਾਉਂਟੀ ਪਬਲਿਕ ਵਰਕਸ ਜਿਹੜੀ ਏਜੰਸੀ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਮੈਪ ਵੀ ਜਾਰੀ ਕੀਤਾ ਵੀ ਕਿੰਨਾ ਕੁ ਮੀਂਹ ਜਿਹੜਾ ਇਸ 2 ਦਿਨਾਂ ਦੇ ਵਿੱਚ ਪਿਆ ਆ। ਇੱਕ ਅੱਧੇ ਇੰਚ ਤੋਂ ਲੈ ਕੇ 2 ਇੰਚ ਤੱਕ ਜਿਹੜਾ ਕਈ ਏਰੀਏਜ਼ ਆ ਉਹਨਾਂ ਦੇ ਵਿੱਚ ਮੀਂਹ ਕੈਲੀਫੋਰਨੀਆ ਦੇ ਵਿੱਚ ਪਿਆ ਹੈਗਾ, ਤੇ ਸਨੋ ਜਿਹੜੀ ਆ 3-3 ਫੁੱਟ ਤੱਕ ਸਿਆਰਾ ਨਵਾਡਾ ਵਾਲੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਪਈ ਹੈਗੀ। ਜੀ ਬਿਲਕੁਲ। 13ਵੀਂ ਜਿਹੜੀ ਐਟਮੋਸਫੇਰਿਕ ਰਿਵਰ ਆ ਉਹ ਇਸ ਸੀਜ਼ਨ ਦੀ ਕੈਲੀਫੋਰਨੀਆ ਨੂੰ ਹਿੱਟ ਕੀਤੀ ਆ, ਤੇ ਪਾਣੀ ਦੀ ਜਿਹੜਾ ਇਸ ਟਾਈਮ ਲੈਵਲਸ ਆ ਉਹ ਲਗਾਤਾਰ ਸਾਰੀਆਂ ਲੇਕਸ ਦੇ ਵਿੱਚ ਵੱਧ ਰਿਹਾ। ਲੇਕ ਸ਼ਾਸ਼ਤਾ ਜਿਹੜੀ ਵਨ ਆਫ ਦਾ ਬਿਗੇਸਟ ਲੇਕਸ ਆ, ਉਹ 118 ਫੁੱਟ ਚੜ੍ਹ ਚੁੱਕੀ ਆ, ਤੇ 30 ਫੁੱਟ ਦਾ ਹੀ ਜਿਹੜਾ ਉਸ ਦੇ ਵਿੱਚ ਕਪੈਸਿਟੀ ਹੋਰ ਰਹਿ ਗਈ ਆ। ਅਜੇ ਬਰਫ਼ ਪਿਘਲਣੀ ਜਿਹੜੀ ਆ ਹਰਜੋਤ ਸਿੰਘ ਜੀ ਸ਼ੁਰੂ ਹੋਣੀ ਆ। ਪਿਛਲੇ ਹਫਤੇ ਦੇ ਮੁਕਾਬਲੇ ਸ਼ਾਸ਼ਤਾ ਲੇਕ ਦੇ ਵਿੱਚ 9 ਫੁੱਟ ਪਾਣੀ ਜਿਹੜਾ ਆ ਉਹ ਹੋਰ ਉੱਤੇ ਨੂੰ ਜਿਹੜਾ ਉਹ ਆ ਚੁੱਕਾ ਆ। ਸੋ 82%
ਕੈਪੈਸਿਟੀ ਦੇ ਉੱਤੇ ਜਿਹੜੀ ਉਹ ਲੇਕ ਪਹੁੰਚ ਚੁੱਕੀ ਆ। ਹੋ ਸਕਦਾ ਆ ਇਸ ਦੇ ਵਿੱਚੋਂ ਵੀ ਜਿਹੜਾ ਉਹ ਪਾਣੀ ਛੱਡਣਾ ਪਵੇ। ਕੈਲੀਫੋਰਨੀਆ ਦੀਆਂ ਜਿਹੜੀਆਂ ਪਾਣੀ ਭੰਡਾਰ ਵਾਲੀਆਂ ਜਿਹੜੀਆਂ ਇਹ ਲੇਕਸ ਨੇ, ਝੀਲਾਂ ਨੇ, ਉਹ ਕਾਫੀ ਹੱਦ ਤੱਕ ਭਰ ਚੁੱਕੀਆਂ, ਜੋ ਕਿ ਆਉਣ ਵਾਲੇ ਸੀਜ਼ਨ ਦੇ ਲਈ ਚੰਗੇ ਸੰਕੇਤ ਹੋ ਸਕਦੇ ਆ। ਪਰ ਅਜੇ ਵੀ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ ਵੀ ਪਾਣੀ ਦੀ ਤੇ ਮੀਂਹ ਦੀ ਜਿਹੜੀ ਆ ਉਹ ਘਾਟ ਨਹੀਂ ਆ। ਤੇ ਦੇਖੋ ਅੱਗੇ ਹੋਰ ਕਿੰਨੇ ਕੁ ਹੋਰ ਸਟਾਰਮਸ ਆਉਂਦੇ ਆ। 3 ਲੇਨਸ ਵੈਸਟਬਾਊਂਡ ਹਾਈਵੇ 50 ਜੋ ਕਿ ਹੌਵੇ ਐਵਨਿਊ ਸੈਕਰਾਮੈਂਟੋ ਦੇ ਵਿੱਚ ਹੈਗਾ ਆ। ਇਹ ਕੈਲਟਰਨ ਡਿਸਟ੍ਰਿਕਟ 3 ਦੇ ਮੁਤਾਬਕ ਉੱਥੇ ਇੱਕ ਬਿਗ ਰੇਕ ਓਵਰਟਰਨ ਹੋ ਗਿਆ, ਜਿਹਦੇ ਕਰਕੇ 3 ਲੇਨਸ ਨੂੰ ਕਲੋਜ਼ ਕਰਨਾ ਪਿਆ। ਹਜੇ ਤੱਕ ਵੀ ਇਹ ਦੁਪਹਿਰੇ ਹੋਇਆ ਸੀ, ਦੁਪਹਿਰ ਤੋਂ ਥੋੜਾ ਜਿਹਾ ਸਮਾਂ ਪਹਿਲਾਂ 11:15 ਤੇ ਹਜੇ ਤੱਕ ਵੀ ਇਹ ਜਿਹੜਾ ਹਾਈਵੇ ਆ ਪੂਰੀ ਤਰ੍ਹਾਂ ਖੁੱਲਿਆ ਨਹੀਂ ਹੈਗਾ।